ਅਗਲੀ ਜਿਹੜੀ ਅਸੀਂ ਜੀ ਗੱਲ ਕਰਦੇ ਜਾਈਏ, ਖਬਰ ਆ ਰਹੀ ਆ ਮੈਟਾ ਤੋਂ। ਬੇ ਏਰੀਏ ਦੀਆਂ 5 ਸ਼ਹਿਰਾਂ ਦੇ ਵਿੱਚ ਕਹਿੰਦੇ ਹਜ਼ਾਰਾਂ ਹੀ ਜੌਬਾਂ ਜਿਹੜੀਆਂ ਆ ਅੱਜ ਘੱਟ ਕਰ ਦਿੱਤੀ ਗਈਆਂ। 2500 ਬੇ ਏਰੀਏ ਦੀਆਂ ਜੌਬਸ ਅੱਜ ਚੌਪ ਕਰ ਦਿੱਤੀਆਂ ਗਈਆਂ। ਪਿੰਕ ਸਲਿੱਪ ਜਿਹੜੀਆਂ ਉਹ ਮਿਲਣੀਆਂ ਸ਼ੁਰੂ ਹੋ ਗਈਆਂ। ਸੋ ਸਿਲੀਕਨ ਵੈਲੀ ਦੇ ਵਿੱਚ ਇਹ ਪ੍ਰਭਾਵ ਸਭ ਤੋਂ ਪਹਿਲਾਂ ਜਿਹੜਾ ਉਹ ਦੇਖਿਆ ਗਿਆ ਆ। ਕੰਪਨੀ ਨੇ ਡਿਸਕਲੋਜ਼ ਜਿਹੜਾ ਉਹ ਕੀਤਾ ਆ 2564 ਜੌਬਸ ਬੇ ਏਰੀਏ ਦੇ ਵਿੱਚੋਂ ਇੱਥੇ ਜਿਹੜੀਆਂ ਜਾਣਗੀਆਂ। ਕੁੱਲ 11,000 ਜੌਬਾਂ ਜਿਹੜੀਆਂ ਇਹਨਾਂ ਨੇ ਕੱਟਣੀਆਂ ਨੇ। ਜਿਹੜੀ ਫੇਸਬੁੱਕ ਦੀ ਪੇਰੈਂਟ ਕੰਪਨੀ ਮੈਟਾ ਆ ਉਹਨਾਂ ਦੇ ਦੁਆਰਾ ਈਡੀਡੀ ਨੇ ਜਿਹੜੇ ਆ ਕਹਿੰਦੇ ਵੀ ਨੋਟਿਸਿਸ ਉਹਨਾਂ ਨੂੰ ਵੀ ਜਿਹੜੇ ਹੁਣ ਉਸ ਦੇ ਵਿੱਚ ਮਿਲਣਗੇ। ਸੋ ਇਹ ਟੈਕਨੋਲੋਜੀ ਦੇ ਟਾਈਟਨ ਜਿਹੜੇ ਉਹ ਮੰਨੇ ਜਾਂਦੇ ਆ। ਮੈਨਲੋ ਪਾਰਕ ਦੇ ਵਿੱਚ ਬਹੁਤ ਵੱਡਾ ਇਹਨਾਂ ਦਾ ਆਫਿਸ ਆ। ਇਹਨਾਂ ਨੇ ਬਿਲਡਿੰਗਸ ਜਿਹੜੀਆਂ ਉੱਥੇ ਨਵੀਆਂ ਬਣਾਈਆਂ ਆ, ਖਰੀਦੀਆਂ ਆ, ਬਹੁਤ ਕੁਛ ਜਿਹੜਾ ਉਹ ਹੈਗਾ ਆ। ਤੇ ਹੁਣ ਜੌਬ ਕੱਟਸ ਦੇ ਵੱਲ ਨੂੰ ਜਿਹੜਾ ਰੁਝਾਨ ਆ ਉਹ ਵੱਧ ਗਿਆ ਆ। ਇਸੇ ਦੇ ਨਾਲ ਐਲਏ ਸਾਈਡ ਦੇ ਵਿੱਚ ਜਿਹੜੀਆਂ ਹਰਜੋਤ ਸਿੰਘ ਜੀ ਜਿਹੜੇ ਫੇਸਬੁੱਕ ਓਨਰ ਆ ਉਹਨਾਂ ਨੇ ਉਹ ਦੱਸਿਆ ਆ ਕੁੱਲ 2700 ਜੌਬਾਂ ਜਿਹੜੀਆਂ ਕੁੱਲ ਇਹਨਾਂ ਨੇ ਕੱਟਣੀਆਂ। ਬੇ ਏਰੀਏ ਦੀਆਂ ਜਿਹੜੀਆਂ ਜੌਬ ਕੱਟਸ ਆ ਉਹ 23% ਬਣਦੀਆਂ ਇਹਨਾਂ ਦੀਆਂ ਗਲੋਬਲ ਲੇ ਆਫ ਦੇ ਲਈ। ਪੂਰੀ ਦੁਨੀਆ ਭਰ ਦੇ ਵਿੱਚੋਂ 1/4 ਜਿਹੜੀਆਂ ਜੌਬਸ ਆ ਉਹ ਸਿਰਫ ਬੇ ਏਰੀਏ ਦੇ ਵਿੱਚੋਂ ਇਹ ਕੱਟਣ ਜਿਹੜੇ ਉਹ ਜਾ ਰਹੇ ਆ। ਮੈਨਲੋ ਪਾਰਕ, ਸੈਨ ਫਰਾਂਸਿਸਕੋ, ਸਨੀਵੇਲ, ਬਰਲਿੰਗਹਮ, ਫਰੀਮੌਂਟ, ਐਲਏ ਇਹਨਾਂ ਸ਼ਹਿਰਾਂ ਦੇ ਵਿੱਚ ਅੱਜ ਜਿਹੜੀਆਂ ਇਹ ਜੌਬਸ ਆ ਉਹ ਕੱਟੀਆਂ ਗਈਆਂ ਨੇ। ਜੀ ਬਿਲਕੁਲ। ਇਸੇ ਤਰ੍ਹਾਂ ਐਮਾਜ਼ੋਨ ਨੇ ਵੀ ਸਵੇਰੇ ਆਪਾਂ ਡਿਸਕਸ ਕੀਤਾ ਸੀ ਵੀ ਬਹੁਤ ਵੱਡੀ ਗਿਣਤੀ 'ਚ ਲੇ ਆਫ ਕਰਨ ਜਾ ਰਹੇ ਆ। ਉਹਨਾਂ ਦਾ ਜਿਹੜਾ ਅਲੈਕਸਾ ਯੂਨਿਟ ਆ ਕਹਿੰਦੇ $8 ਬਿਲੀਅਨ ਦਾ ਉਹਨੂੰ ਜਿਹੜਾ ਲਾਸ ਹੋਇਆ ਹੈਗਾ। ਸੋ ਕੰਪਨੀਆਂ ਨੂੰ ਇਸ ਤਰ੍ਹਾਂ ਅਸਰ ਹੁੰਦਾ ਜਾ ਰਿਹਾ। ਅਗਲੀ ਖਬਰ ਵੱਲ ਚਲੀਏ। ਉਹ ਕੈਲੀਫੋਰਨੀਆ ਦੀ ਜੋ ਯੂਨੀਵਰਸਿਟੀਜ਼ ਹੈਗੀਆਂ ਆ UC ਸਿਸਟਮ, ਸਵੇਰੇ ਵੀ ਆਪਾਂ ਖਬਰ ਸਾਂਝੀ ਕੀਤੀ ਸੀ। ਉਹਨਾਂ ਦੇ 48,000 ਦੇ ਕਰੀਬ EMPLOYEES ਉਹ ਅੱਜ ਸਟ੍ਰਾਈਕ ਤੇ ਚਲੇ ਗਏ ਹੈਗੇ ਆ। ਉਹ ਕਹਿੰਦੇ ਵੀ ਸਾਡੀਆਂ ਤਨਖਾਹਾਂ ਬੜੀਆਂ ਘੱਟ ਆ। ਪੋਸਟ ਗ੍ਰੈਜੂਏਟ ਸਟੂਡੈਂਟਸ, ਟੀਚਿੰਗ ਅਸਿਸਟੈਂਟਸ ਸਾਰੇ ਕਹਿੰਦੇ ਵੀ ਸਾਨੂੰ $24,000 ਸਾਲ ਦੀ ਤਨਖਾਹ ਮਿਲਦੀ ਆ ਤੇ ਉਹਦੇ ਚੋਂ ਸਾਡਾ ਅੱਧੇ ਤੋਂ ਵੱਧ ਜੋ ਆ ਉਹ ਰੈਂਟ ਤੇ ਚਲੇ ਜਾਂਦਾ ਤੇ ਸਾਡੇ ਕੋਲ ਖਾਣ ਪੀਣ ਲਈ ਵੀ ਕੁਝ ਨਹੀਂ ਬਚਦਾ। ਇੱਦਾਂ ਦੀਆਂ ਸਟੋਰੀਆਂ ਆਈਆਂ। ਬਹੁਤ ਸਾਰੇ ਸਟੂਡੈਂਟਸ ਜੋ PhD ਕਰ ਰਹੇ ਆ ਉਹ ਲੋਕਾਂ ਦੇ ਗਰਾਜਾਂ ਵਿੱਚ ਰਹਿ ਰਹੇ ਆ ਕਿਉਂਕਿ ਅਫੋਰਡ ਨਹੀਂ ਕਰ ਸਕਦੇ ਹੈਗੇ। ਸੋ ਯੂਨੀਅਨਸ ਕਾਫੀ ਜ਼ੋਰ ਸ਼ੋਰ ਦੇ ਨਾਲ ਇਹਨਾਂ ਦੀ ਸਪੋਰਟ ਕਰ ਰਹੀਆਂ ਆ। ਸੋ ਕਹਿੰਦੇ ਆ ਵੀ ਸਾਨੂੰ ਜਿਹੜੀ ਤਨਖਾਹ ਆ ਘੱਟੋ ਘੱਟ 50,000 ਦੇ ਲਾਗੇ ਛਾਗੇ ਹੋਣੀ ਚਾਹੀਦੀ ਆ। ਹੈਲਥ ਬੈਨੀਫਿਟਸ ਦੇਣੇ ਚਾਹੀਦੇ ਆ। ਬੱਚਿਆਂ ਲਈ, ਚਾਈਲਡ ਕੇਅਰ ਲਈ ਜੋ ਸਪੋਰਟ ਹੋ ਸਕਦੀ ਆ ਉਹ ਹੋਣੀ ਚਾਹੀਦੀ ਹੈਗੀ ਆ। ਬਾਰਗੇਨਿੰਗ ਉਹਨਾਂ ਦੀ ਚੱਲਦੀ ਰਹੀ ਕਈ ਮਹੀਨੇ, ਪਰ 26 ਦੇ ਕਰੀਬ ਅਨਫੇਅਰ ਲੇਬਰ ਪ੍ਰੈਕਟਿਸਿਸ ਫਾਈਲਡ ਹੋਈਆਂ ਹੈਗੀਆਂ ਪਿਛਲੇ ਸਮੇਂ 'ਚ। ਕੋਈ ਵੀ ਜਿਹੜਾ ਉਹਦਾ ਨਤੀਜਾ ਨਹੀਂ ਨਿਕਲਿਆ। ਫਾਈਨਲੀ ਇੱਕ ਬਹੁਤ ਵੱਡਾ ਨੰਬਰ ਆ 48,000 EMPLOYEES ਸਟ੍ਰਾਈਕ ਕਰਨ ਜਾ ਰਹੇ ਆ, ਸਟ੍ਰਾਈਕ ਕਰ ਰਹੇ ਆ। ਇਹਦੇ ਨਾਲ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਉੱਤੇ ਬਹੁਤ ਵੱਡਾ ਅਸਰ ਪਊਗਾ। ਜੀ ਬਿਲਕੁਲ। ਸੋ ਪਿਕਟ ਲਾਈਨਸ ਕਹਿੰਦੇ ਆ ਵੀ ਬਾਹਰ ਬਣਾਈਆਂ ਜਿਹੜੀਆਂ ਉਹ ਜਾਣਗੀਆਂ ਤੇ ਕਈਆਂ ਨੂੰ ਕਹਿੰਦੇ ਆ ਵੀ ਤੁਸੀਂ ਉਸ ਦੇ ਵਿੱਚ ਸ਼ਾਮਲ ਹੋਵੋ। ਕਈ ਕਹਿੰਦੇ ਆ ਵੀ ਨਹੀਂ, ਇੱਦਾਂ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਪਰ ਆਪਾਂ ਰੀਸੈਂਟਲੀ ਜਿਹੜੇ ਉਹ ਦੇਖ ਰਹੇ ਆ। ਹੁਣ ਤੁਸੀਂ ਦੇਖ ਲਓ ਵੀ ਮਿਨੀਮਮ ਬੇਸ ਸੈਲਰੀ $53,000 ਦੇ ਨਾਲ ਬਰਕਲੇ ਵਰਗੇ ਸ਼ਹਿਰ ਦੀ ਗੱਲ ਜੇ ਆਪਾਂ ਕਰੀਏ ਜਿੱਥੇ ਵੱਡੀਆਂ ਯੂਨੀਵਰਸਿਟੀਜ਼ ਆ ਉਹ ਅਨਅਫੋਰਡੇਬਲ ਜਿਹੜਾ ਬਣ ਜਾਂਦਾ। ਕਿੱਦਾਂ ਕੋਈ ਉੱਥੇ ਜਿਹੜਾ ਉਹ ਚੱਲੇਗਾ। ਸੋ ਕਾਫੀ ਮੁਸ਼ਕਿਲ ਜਿਹੜਾ ਉਹ ਬਣ ਜਾਂਦਾ। ਤੇ ਪਰ ਹੁਣ ਹੜਤਾਲਾਂ ਇਹ ਪਹਿਲੇ ਨਹੀਂ ਆ, ਇਹ ਅਖੀਰਲੇ ਨਹੀਂ ਆ। ਲਗਾਤਾਰ ਜਿਹੜੀਆਂ ਉਹ ਚੱਲ ਰਹੀਆਂ ਨੇ ਕਈ ਥਾਵਾਂ ਦੇ ਉੱਤੇ। ਤੇ ਹੁਣ UCs ਦੇ ਸਿਸਟਮ ਦੇ ਵਿੱਚ ਆਪਾਂ ਨੂੰ ਇਹ ਦੇਖਣ ਨੂੰ ਮਿਲ ਰਹੀ ਆ। ਇੱਥੋਂ ਤੱਕ ਕਿ ਕਹਿੰਦੇ ਵੀ ਡੇਵਿਸ ਤੇ ਹੋਰ ਬਾਕੀ ਬਰਕਲੇ ਤੇ ਹੋਰ ਦੂਜੀਆਂ ਜਿਹੜੀਆਂ UC ਯੂਨੀਵਰਸਿਟੀਜ਼ ਆ ਉੱਥੇ ਚੱਲੇਗੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, 16 ਸਾਲਾਂ ਦੀ ਕੁੜੀ ਕੈਲੀਫੋਰਨੀਆ ਦੀ ਉਹ ਲਾਪਤਾ ਸੀ। ਅਫਸੋਸ ਦੇ ਨਾਲ ਦੱਸਣਾ ਪੈ ਰਿਹਾ ਹੈ ਵੀ ਉਸ ਦੀ ਲਾਸ਼ ਜਿਹੜੀ ਉਹ ਬਰਾਮਦ ਹੋਈ ਆ। ਜਿੱਥੇ ਅਖੀਰਲੀ ਵਾਰ ਦੇਖੀ ਗਈ ਸੀ ਉਹ ਤੋਂ 1 ਮੀਲ ਤੋਂ ਵੀ ਘੱਟ ਦੂਰ ਜਿਹੜਾ ਜੰਗਲਾਤ ਵਾਲਾ ਇਲਾਕਾ ਹੈ, ਵੁੱਡਡ ਏਰੀਆ ਸੀਗਾ, ਉੱਥੇ ਉਸ ਦੀ ਲਾਸ਼ ਬਰਾਮਦ ਹੋਈ ਆ। ਸੈਕਰਾਮੈਂਟੋ ਬੀ ਨੇ ਜਿਹੜੇ ਇਸ ਤੋਂ ਬਾਅਦ ਰਿਪੋਰਟ ਕੀਤਾ ਸੀਗਾ ਵੀ ਇਹ ਜਿਹੜੀ ਲਾਸ਼ ਆ ਕੁੜੀ ਦੀ ਇਹ ਬੀਤੇ ਸ਼ੁੱਕਰਵਾਰ ਦੁਪਹਿਰ ਨੂੰ ਜਿਹੜੀ ਉੱਥੋਂ ਲੱਭੀ ਸੀਗੀ। ਨਵਾਡਾ ਕਾਉਂਟੀ ਦੇ ਜਿਹੜੇ ਸ਼ੈਰਿਫ ਆਫਿਸ ਆ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦੱਸੀ ਹੈਗੀ ਆ। ਹਾਲ ਦੀ ਘੜੀ ਮੌਤ ਕਿਸ ਕਾਰਨਾਂ ਕਰਕੇ ਹੋਈ ਹੈ, ਨਵਾਡਾ ਕਾਉਂਟੀ ਸ਼ੈਰਿਫ ਆਫਿਸ ਨੇ ਇਹ ਜਾਣਕਾਰੀ ਤਾਂ ਨਹੀਂ ਦਿੱਤੀ। ਪਰ ਉਹਨਾਂ ਨੇ ਕਿਹਾ ਵੀ ਕੋਈ ਸ਼ੱਕ ਨਹੀਂ ਹੈਗਾ ਵੀ ਕਿਸੇ ਨੇ ਕੋਈ ਫਾਊਲ ਪਲੇ ਜਿਹੜਾ ਇਸ ਦੇ ਵਿੱਚ ਹੋਵੇ, ਵੀ ਕਿਸੇ ਨੇ ਜਾਂ ਮਾਰ ਕੇ ਸਿੱਟਤਾ ਹੈ ਜਾਂ ਕੀ ਹੋਊਗਾ। ਵੈਡਨਸਡੇ ਨੂੰ ਕਹਿੰਦੇ ਵੀ ਆਪਣੇ ਘਰੋਂ ਜਿਹੜੀ ਉਹ ਨਿਕਲੀ ਸੀਗੀ, ਵਾਕਅਵੇ ਜਿਹੜੀ ਉਹ ਕਰ ਰਹੀ ਸੀ
ਤੇ ਉਸ ਤੋਂ ਬਾਅਦ ਦੇ ਵਿੱਚ ਨੀਅਰ ਫਰੀਜ਼ਿੰਗ ਟੈਂਪਰੇਚਰ ਸੀਗਾ। ਠੰਡ ਦੇ ਨਾਲ ਵੀ ਹੋਇਆ ਹੋ ਸਕਦਾ ਆ ਜਾਂ ਕੋਈ ਹੋਰ ਕਾਰਨ ਵੀ ਹੋ ਸਕਦਾ ਆ। ਅੱਧੇ ਮੀਲ ਹੀ ਦੂਰ ਸੀ ਆਪਣੇ ਘਰ ਤੋਂ ਜਿੱਥੇ ਇਸ ਦੀ ਲਾਸ਼ ਬਰਾਮਦ ਹੋਈ ਆ। ਬਿਲਕੁਲ।